जम्मू, पंजाब और हिमाचल प्रदेश के बाढ़ प्रभावित क्षेत्रों में व्यापक राहत एवं बचाव अभियान। इन अभियानों में त्वरित प्रतिक्रिया, सुनियोजित तैयारी और नागरिक प्रशासन के साथ बेहतरीन समन्वय का परिचय दिया गया। ਪਹਾੜੀ ਇਲਾਕਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਪਾਣੀ ਦੀ ਆਮਦ ਘਟਣ ਕਰਕੇ ਪੰਜਾਬ ਦੇ ਪੌਂਗ ਡੈਮ ਤੇ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਨੂੰ ਠੱਲ ਪੈ ਗਈ ਹੈ, ਜਦੋਂ ਕਿ ਘੱਗਰ ਨਦੀ ਵਿੱਚ ਪਾਣੀ ਵਧਣ ਕਰਕੇ ਮਾਲਵੇ ਖਿੱਤੇ ਦੇ ਲੋਕਾਂ ਦੀ ਚਿੰਤਾ ਵੱਧ ਗਈ ਹੈ। ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਮੀਂਹ ਕਰਕੇ ਪੰਜਾਬ ਦੇ 3 ਮੁੱਖ ਡੈਮਾਂ ਵਿੱਚ ਪਾਣੀ ਦੀ ਆਮਦ ਜ਼ੋਰਾਂ ਤੇ ਚੱਲ ਰਹੀ ਸੀ, ਜਿਸ ਕਰਕੇ ਸੂਬੇ ਦੇ 8 ਜ਼ਿਲ੍ਹੇ ਹਾਲੇ ਵੀ ਹੜ੍ਹਾਂ ਦੀ ਮਾਰ ਚੱਲ ਰਹੇ ਹਨ। ਅੱਜ ਘੱਗਰ ਤੇ ਟਾਂਗਰੀ ਨਦੀਆਂ ਵਿੱਚ ਪਾਣੀ ਵਧਣ ਕਰਕੇ ਪਟਿਆਲਾ, ਸੰਗਰੂਰ ਤੇ ਮਾਨਸਾ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘੱਗਰ ਤੇ ਟਾਂਗਰੀ ਦੇ ਨਜ਼ਦੀਕ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਲੰਘੇ ਦਿਨ ਸੁਖਨਾ ਝੀਲ ਦੇ 2 ਫਲੱਡ ਗੇਟ ਖੋਲ੍ਹੇ ਜਾਣ ਕਰਕੇ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ, ਜਿਸ ਕਰਕੇ ਘਨੌਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਮਾੜੂ ਵਿੱਚ ਨਦੀ ਦੇ ਪਾਣੀ ਨਾਲ ਬੰਨ੍ਹ ਖੁਰਨ ਲੱਗ ਪਏ ਹਨ। ਪਿੰਡ ਕਾਮੀ ਖੁਰਦ, ਚਮਾਰੂ, ਬੋਲਪੁਰ ਤੇ ਔਂਸਰ ਨਜ਼ਦੀਕ ਓਵਰਫਲੋ ਹੋਣ ਕਾਰਨ ਘੱਗਰ ਦਾ ਪਾਣੀ ਇਹਨਾਂ ਪਿੰਡਾਂ ਦੇ ਕੁਝ ਖੇਤਾਂ ਵਿੱਚ ਦਾਖਲ ਹੋ ਗਿਆ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਘੱਗਰ ਤੇ ਟਾਂਗਰੀ ਨਦੀਆਂ ਨਜ਼ਦੀਕ ਨਾ ਜਾਣ ਦੀ ਅਪੀਲ ਕੀਤੀ ਹੈ। ਜਾਣਕਾਰੀ ਅਨੁਸਾਰ ਸ਼ਾਮ ਸਮੇਂ ਪਿੰਡ ਸਰਾਲਾ ਕਲਾਂ ਨੇੜੇ ਘੱਗਰ ਦਾ ਪਾਣੀ 15.2 ਫੁੱਟ ਪਹੁੰਚ ਗਿਆ ਸੀ, ਜੋ ਖਤਰੇ ਦੇ ਨਿਸ਼ਾਨ 16 ਫੁੱਟ ਦੇ ਨਜ਼ਦੀਕ ਹੈ। ਇਸ ਦੌਰਾਨ ਘੱਗਰ ਵਿੱਚ 24,371 ਕਿਊਸਿਕ ਪਾਣੀ ਵਹਿ ਰਿਹਾ ਹੈ। ਇਸੇ ਦੌਰਾਨ ਟਾਂਗਰੀ ਵਿੱਚ ਪਾਣੀ ਖਤਰੇ ਦੇ ਨਿਸ਼ਾਨ 12 ਫੁੱਟ ਦੇ ਨਜ਼ਦੀਕ 10 ਫੁੱਟ ਤੇ ਸੀ ਅਤੇ ਨਦੀ ਵਿੱਚ ਪਾਣੀ 20,967 ਕਿਊਸਿਕ ਵਹਿ ਰਿਹਾ ਸੀ। ਇਸੇ ਤਰ੍ਹਾਂ ਮਾਰਕੰਡਾ ਵਿੱਚ ਪਾਣੀ ਦਾ ਪੱਧਰ 17,175 ਕਿਊਸਿਕ ਸੀ। ਪਟਿਆਲਾ, ਸੰਗਰੂਰ ਤੇ ਮਾਨਸਾ ਪ੍ਰਸ਼ਾਸਨ ਵੱਲੋਂ ਘੱਗਰ ਨਦੀ ਤੇ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ। ਦੂਜੇ ਪਾਸੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਪਿਛਲੇ 24 ਘੰਟਿਆਂ ਦੌਰਾਨ 4,711 ਜਣਿਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਦੱਸਦੀ ਕਿ ਪੰਜਾਬ ਦੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ 1,000 ਤੋਂ ਵੱਧ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ, ਜਿੱਥੇ ਕਿਸਾਨਾਂ ਦੀ 3 ਲੱਖ ਏਕੜ ਤੋਂ ਵੱਧ फसल प्रभावित हो चुकी है। जम्मू, पंजाब और हिमाचल प्रदेश के बाढ़ प्रभावित क्षेत्रों में व्यापक राहत एवं बचाव अभियान चलाए हैं। इन अभियानों में त्वरित प्रतिक्रिया, सुनियोजित तैयारी और नागरिक प्रशासन के साथ बेहतरीन समन्वय का परिचय दिया गया है। 16-17 अगस्त 2025 से ही स्थिति का आकलन कर इंजीनियर टुकड़ियां, चिकित्सा दल और संचार साधन एवं सेना के हेलीकॉप्टर्स ताकि जनजीवन सुरक्षित किया जा सके और आवश्यक सेवाओं की बहाली सुनिश्चित की जा सके। वहां पे अभी तक सिर्फ पंजाब में 4,000 सिविलियंस के ऊपर हम लोगों ने उनका राहत किया है, उनको रेस्क्यू किया है। इसके अलावा हम लोगों ने पैरामिलिट्री फोर्स यानी कि BSF या CRPF मिला के करीब 100 के ऊपर ट्रुप्स उनको रेस्क्यू किया गया है। और एज फार एज क्लोज टू 10 टन्स प्लस इतना रिलीफ मटेरियल्स हम लोग सिविल डिस्ट्रिक्ट एडमिनिस्ट्रेशन से कलेक्ट करके हम लोगों ने जो बाढ़ में प्रभावित लोग हैं उनको हैंडओवर किया। कभी कभी एरियल ड्रॉप भी हुआ, कभी कभी बाय हैंड ऑन रोड किया गया।